ਸਿੱਖ ਆਗੂ ਹਰਦੀਪ ਸਿੰਘ ਨਿੱਜਰ ਹੱਤਿਆ ਮਗਰੋਂ ਸਾਜ਼ਿਸ਼ ਦੇ ਤਾਰ ਗਹਿਰੇ, ਅਮਰੀਕੀ ਦਸਤਾਵੇਜ਼ਾਂ ਵਿੱਚ ਨਵਾਂ ਖੁਲਾਸਾ। ਗੁਰਪਤਵੰਤ ਸਿੰਘ ਪੰਨੂ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾਉਣ ਵਾਲੇ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ ਅਮਰੀਕੀ ਅਦਾਲਤ ਵੱਲੋਂ ਸਖਤ ਸਜ਼ਾ। ਵਿਦੇਸ਼ਾਂ ਵਿੱਚ ਸਿੱਖ ਆਗੂਆਂ ਤੇ ਹਮਲਿਆਂ ਦੇ ਦੋਸ਼, ਪੰਥਕ ਏਕਤਾ ਲਈ 21 ਫਰਵਰੀ ਅਤੇ 29 ਅਪ੍ਰੈਲ ਨੂੰ ਵੱਡੇ ਪ੍ਰੋਗਰਾਮ। ਅਮਰੀਕਾ ਵਿੱਚ ਸਿੱਖ ਆਗੂ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਨਾਕਾਮ ਸਾਜ਼ਿਸ਼ ਵਿੱਚ ਭੂਮਿਕਾ ਦਾ ਦੋਸ਼ ਕਬੂਲਣ ਵਾਲੇ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੇ ਅਮਰੀਕੀ ਡਰੱਗ ਐਨਫੋਰਸਮੈਂਟ ਪ੍ਰਸ਼ਾਸਨ ਦੇ ਅੰਡਰਕਵਰ ਏਜੰਟ ਕੋਲ ਮੰਨਿਆ ਸੀ ਕਿ ਹਰਦੀਪ ਸਿੰਘ ਨਿੱਜਰ ਵੀ ਨਿਸ਼ਾਨੇ ਉੱਤੇ ਸਨ। ਗੁਪਤਾ ਨੇ ਇਹ ਦਾਅਵਾ ਨਿੱਜਰ ਦੀ ਕੈਨੇਡਾ ਵਿੱਚ ਅਣਪਛਾਤੇ ਹਮਲਾਵਰਾਂ ਵੱਲੋਂ ਹੱਤਿਆ ਤੋਂ ਇੱਕ ਦਿਨ ਬਾਅਦ ਕੀਤਾ ਸੀ। ਕੈਨੇਡੀਅਨ ਨਾਗਰਿਕ ਨਿੱਜਰ ਨੂੰ 18 ਜੂਨ 2023 ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿੱਚ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਿੱਚ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ। ਨਿਆਂ ਵਿਭਾਗ ਨੇ ਕੋਰਟ ਦਸਤਾਵੇਜ਼ਾਂ ਦੇ ਹਵਾਲੇ ਨਾਲ ਕਿਹਾ ਕਿ ਨਿੱਜਰ ਦੇ ਕਤਲ ਤੋਂ ਅਗਲੇ ਦਿਨ 19 ਜੂਨ 2023 ਨੂੰ ਗੁਪਤਾ ਨੇ ਅੰਡਰਕਵਰ ਕੋਲ ਉਪਰੋਕਤ ਗੱਲ ਕਬੂਲੀ ਸੀ। ਨਿਆਂ ਵਿਭਾਗ ਨੇ ਇਹ ਵੀ ਕਿਹਾ ਕਿ ਹਰਦੀਪ ਸਿੰਘ ਨਿੱਜਰ ਸਿੱਖ ਜਥੇਬੰਦੀ ਸਿੱਖਸ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦੇ ਨੇੜਲੇ ਸਾਥੀ ਸਨ। ਅਮਰੀਕੀ ਵਕੀਲਾਂ ਅਨੁਸਾਰ ਗੁਪਤਾ ਨੇ ਅੰਡਰਕਵਰ ਏਜੰਟ ਨੂੰ ਨਿਰਦੇਸ਼ ਦਿੱਤੇ ਸਨ ਕਿ ਉਹ ਜੂਨ 2023 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਾਸ਼ਿੰਗਟਨ ਫੇਰੀ ਮੌਕੇ ਪੰਨੂ ਦੀ ਹੱਤਿਆ ਨੂੰ ਅੰਜਾਮ ਨਾ ਦੇਵੇ। ਨਿਆਂ ਵਿਭਾਗ ਨੇ ਦੋਸ਼ ਲਗਾਇਆ ਹੈ ਕਿ ਗੁਪਤਾ ਨੇ ਭਾਰਤ ਅਤੇ ਕੇਸ ਦੇ ਸਹਿ ਮੁਲਜ਼ਮ ਵਿਕਾਸ ਯਾਦਵ ਸਣੇ ਹੋਰਨਾਂ ਨਾਲ ਮਿਲ ਕੇ ਕੰਮ ਕੀਤਾ। ਯਾਦਵ ਨੂੰ ਚਾਰਜਸ਼ੀਟ ਵਿੱਚ ਭਾਰਤ ਸਰਕਾਰ ਦੇ ਕੈਬਨਿਟ ਸਕੱਤਰੇਤ ਦਾ ਕਰਮਚਾਰੀ ਦੱਸਿਆ ਗਿਆ, ਜਿਸ ਵਿੱਚ ਦੇਸ਼ ਦੀ ਬਾਹਰੀ ਖੁਫੀਆ ਏਜੰਸੀ ਖੋਜ ਅਤੇ ਵਿਸ਼ਲੇਸ਼ਣ ਵਿੰਗ ਹੈ। ਸਰਕਾਰੀ ਵਕੀਲਾਂ ਦਾ ਦਾਅਵਾ ਹੈ ਕਿ ਯਾਦਵ ਦੇ ਨਿਰਦੇਸ਼ਾਂ ਤੇ ਗੁਪਤਾ ਨੇ ਨਿਊਯਾਰਕ ਸਿਟੀ ਵਿੱਚ ਭਾੜੇ ਤੇ ਕਤਲ ਦਾ ਪ੍ਰਬੰਧ ਕਰਨ ਲਈ ਇੱਕ ਵਿਅਕਤੀ ਨਾਲ ਸੰਪਰਕ ਕੀਤਾ, ਜਿਸ ਨੂੰ ਉਹ ਅਪਰਾਧਿਕ ਸਹਿਯੋਗੀ ਮੰਨਦਾ ਸੀ। ਉਹ ਵਿਅਕਤੀ ਅਸਲ ਵਿੱਚ DEA ਨਾਲ ਕੰਮ ਕਰਨ ਵਾਲਾ ਗੁਪਤ ਸਰੋਤ ਸੀ। ਉਸਨੇ ਗੁਪਤਾ ਨੂੰ ਕਥਿਤ ਹਿਟਮੈਨ ਜੋ ਅੰਡਰਕਵਰ DEA ਅਧਿਕਾਰੀ ਸੀ, ਉਸ ਨਾਲ ਮਿਲਾਇਆ ਸੀ। ਅਮਰੀਕੀ ਅਧਿਕਾਰੀਆਂ ਨੇ ਦੋਸ਼ ਲਗਾਇਆ ਕਿ ਯਾਦਵ ਨੇ ਗੁਪਤਾ ਰਾਹੀਂ ਕਤਲ ਲਈ $1 ਲੱਖ ਦਾ ਭੁਗਤਾਨ ਕਰਨ ਲਈ ਸਹਿਮਤੀ ਦਿੱਤੀ ਸੀ ਅਤੇ ਜੂਨ 2023 ਵਿੱਚ ਐਡਵਾਂਸ ਵਜੋਂ $15,000 ਨਕਦ ਦੀ ਅਦਾਇਗੀ ਕੀਤੀ ਗਈ। ਤਫਤੀਸ਼ਕਾਰਾਂ ਦਾ ਕਹਿਣਾ ਹੈ ਕਿ ਅੰਡਰਕਵਰ ਏਜੰਟ ਨੂੰ ਸੰਭਾਵੀ ਨਿਸ਼ਾਨੇ ਦੇ ਨਿੱਜੀ ਵੇਰਵੇ, ਜਿਸ ਵਿੱਚ ਘਰ ਦਾ ਪਤਾ, ਫੋਨ ਨੰਬਰ ਅਤੇ ਰੋਜ਼ਾਨਾ ਦੀਆਂ ਸਰਗਰਮੀਆਂ ਸ਼ਾਮਿਲ ਹਨ, ਇਸ ਦੇ ਨਾਲ-ਨਾਲ ਸਮੇਂ-ਸਮੇਂ ਤੇ ਅਪਡੇਟਸ ਅਤੇ ਨਿਗਰਾਨੀ ਫੋਟੋਆਂ ਵੀ ਮੁਹੱਈਆ ਕੀਤੀਆਂ ਗਈਆਂ। ਦੱਸਦੇ ਕਿ ਨਿਖਿਲ ਗੁਪਤਾ ਨੂੰ 30 ਜੂਨ 2023 ਨੂੰ ਚੈੱਕ ਗਣਰਾਜ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਮਗਰੋਂ ਅਮਰੀਕਾ ਦੇ ਸਪੁਰਦ ਕਰ ਦਿੱਤਾ ਗਿਆ ਸੀ। ਗੁਪਤਾ ਨੇ ਲੰਘੇ ਦਿਨੀ ਅਮਰੀਕੀ ਕੋਰਟ ਵਿੱਚ ਇਸ ਮਾਮਲੇ ਵਿੱਚ ਦੋਸ਼ ਕਬੂਲ ਕੀਤੇ ਹਨ। ਸਿੱਖਸ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਨਾਕਾਮ ਸਾਜ਼ਿਸ਼ ਦੇ ਮਾਮਲੇ ਵਿੱਚ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ 24 ਸਾਲ ਤੱਕ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਸਨੇ ਅਮਰੀਕੀ ਅਦਾਲਤ ਵਿੱਚ ਆਪਣਾ ਗੁਨਾਹ ਕਬੂਲ ਕਰ ਲਿਆ ਸੀ। 54 ਸਾਲਾ ਨਿਖਿਲ ਗੁਪਤਾ ਨੇ ਨਿਊਯਾਰਕ ਦੀ ਮੈਨਹਟਨ ਫੈਡਰਲ ਅਦਾਲਤ ਵਿੱਚ ਮੰਨਿਆ ਕਿ ਉਹ ਇਸ ਸਾਜ਼ਿਸ਼ ਦਾ ਹਿੱਸਾ ਸੀ। ਇਸ ਤੋਂ ਬਾਅਦ ਅਦਾਲਤ ਨੇ ਉਸ ਨੂੰ 24 ਸਾਲ ਤੱਕ ਦੀ ਕੈਦ ਦੀ ਸਜ਼ਾ ਸੁਣਾਈ ਹੈ, ਜਿਸ ਦਾ ਰਸਮੀ ਐਲਾਨ 29 ਮਈ ਨੂੰ ਜੱਜ ਵਿਕਟਰ ਮਰੇਰੋ ਵੱਲੋਂ ਕੀਤਾ ਜਾਵੇਗਾ। ਅਮਰੀਕੀ ਜਾਂਚ ਏਜੰਸੀ FBI ਅਤੇ ਨਿਆਂ ਵਿਭਾਗ ਮੁਤਾਬਕ ਨਿਖਿਲ ਗੁਪਤਾ ਤੇ ਦੋਸ਼ ਸੀ ਕਿ ਉਸਨੇ ਇੱਕ ਭਾਰਤੀ ਸਰਕਾਰੀ ਅਧਿਕਾਰੀ, ਜਿਸ ਦੀ ਪਛਾਣ ਵਿਕਾਸ ਯਾਦਵ ਵਜੋਂ ਹੋਈ ਸੀ, ਉਸ ਦੇ ਨਿਰਦੇਸ਼ਾਂ ਤੇ ਅਮਰੀਕੀ ਧਰਤੀ ਤੇ ਪੰਨੂ ਨੂੰ ਮਾਰਨ ਲਈ $1 ਲੱਖ ਦੀ ਸੁਪਾਰੀ ਦਿੱਤੀ ਸੀ। ਨਿਖਿਲ ਨੇ ਇਸ ਸੰਬੰਧੀ ਇੱਕ ਜਣੇ ਨਾਲ ਸੰਪਰਕ ਕੀਤਾ ਸੀ, ਜੋ ਅਸਲ ਵਿੱਚ ਅਮਰੀਕੀ ਏਜੰਸੀਆਂ ਦਾ ਇੱਕ ਅੰਡਰਕਵਰ ਏਜੰਟ ਨਿਕਲਿਆ। ਨਿਖਿਲ ਨੇ ਜੂਨ 2023 ਵਿੱਚ ਇਸ ਕੰਮ ਲਈ $15,000 ਦੀ ਐਡਵਾਂਸ ਰਕਮ ਵੀ ਅਦਾ ਕੀਤੀ ਸੀ। ਨਿਖਿਲ ਗੁਪਤਾ ਤੇ ਮਰਡਰ ਫੋਰ ਹਾਇਰ, ਪੰਨੂ ਨੂੰ ਮਾਰਨ ਲਈ ਪੈਸਿਆਂ ਦਾ ਲੈਣ-ਦੇਣ ਕਰਨਾ, ਇੱਕ ਅਮਰੀਕੀ ਨਾਗਰਿਕ ਦੀ ਜਾਨ ਲੈਣ ਦੀ ਯੋਜਨਾ ਵਿੱਚ ਸ਼ਾਮਿਲ ਹੋਣ, ਮਨੀ ਲਾਂਡਰਿੰਗ ਦੀ ਸਾਜ਼ਿਸ਼, ਕਤਲ ਦੇ ਕੰਮ ਲਈ ਪੈਸੇ ਦੀ ਗੈਰ-ਕਾਨੂੰਨੀ ਹੇਰਾਫੇਰੀ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ। ਦੱਸਦੇ ਕਿ ਨਿਖਿਲ ਗੁਪਤਾ ਨੂੰ 30 ਜੂਨ 2023 ਨੂੰ ਚੈੱਕ ਗਣਰਾਜ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਲੰਮੀ ਕਾਨੂੰਨੀ ਲੜਾਈ ਤੋਂ ਬਾਅਦ ਜੂਨ 2024 ਵਿੱਚ ਉਸ ਨੂੰ ਅਮਰੀਕਾ ਹਵਾਲੇ ਕਰ ਦਿੱਤਾ ਗਿਆ ਸੀ। ਉਦੋਂ ਤੋਂ ਹੀ ਉਹ ਬਰੁਕਲਿਨ ਦੀ ਜੇਲ੍ਹ ਵਿੱਚ ਨਜ਼ਰਬੰਦ ਸੀ। ਸ਼ੁਰੂ ਵਿੱਚ ਉਸਨੇ ਖੁਦ ਨੂੰ ਬੇਕਸੂਰ ਦੱਸਿਆ ਸੀ, ਪਰ ਹੁਣ ਅਦਾਲਤ ਵਿੱਚ ਸਾਰੇ ਦੋਸ਼ ਸਵੀਕਾਰ ਕਰ ਲਏ ਹਨ। ਦੂਜੇ ਪਾਸੇ ਭਾਰਤ ਸਰਕਾਰ ਨੇ ਇਸ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਸਰਕਾਰੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ। ਹਾਲਾਂਕਿ ਅਮਰੀਕਾ ਵੱਲੋਂ ਸਬੂਤ ਸਾਂਝੇ ਕੀਤੇ ਜਾਣ ਤੋਂ ਬਾਅਦ ਭਾਰਤ ਨੇ ਇੱਕ ਉੱਚ ਪੱਧਰੀ ਜਾਂਚ ਕਮੇਟੀ ਬਣਾਈ ਸੀ। ਜਨਵਰੀ 2025 ਵਿੱਚ ਕਮੇਟੀ ਨੇ ਆਪਣੀ ਰਿਪੋਰਟ ਸੌਂਪੀ, ਜਿਸ ਵਿੱਚ ਦੱਸਿਆ ਗਿਆ ਕਿ ਇਸ ਮਾਮਲੇ ਵਿੱਚ ਸ਼ਾਮਿਲ ਵਿਅਕਤੀ ਵਿਕਾਸ ਯਾਦਵ ਹੁਣ ਸਰਕਾਰੀ ਨੌਕਰੀ ਵਿੱਚ ਨਹੀਂ ਹੈ ਅਤੇ ਉਸ ਵਿਰੁੱਧ ਕਾਨੂੰਨੀ ਕਾਰਵਾਈ ਦੀ ਸਿਫਾਰਿਸ਼ ਕੀਤੀ ਗਈ ਹੈ। ਅਮਰੀਕੀ ਅਟਾਰਨੀ ਜੇ ਕਲੇਟਨ ਨੇ ਕਿਹਾ ਕਿ ਇਹ ਸਜ਼ਾ ਉਹਨਾਂ ਸਾਰੇ ਵਿਦੇਸ਼ੀ ਅਨਸਰਾਂ ਲਈ ਇੱਕ ਸਖਤ ਸੰਦੇਸ਼ ਹੈ ਜੋ ਅਮਰੀਕੀ ਨਾਗਰਿਕਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਨ।
ਜਦੋਂ ਸੀਕ੍ਰੇਟ ਸਰਵਿਸ ਫੰਡਸ ਦਾ ਅਕਾਊਂਟ ਹੀ ਨਾ ਹੋਵੇ ਤੇ ਅੱਜ ਲਿਖਿਆ ਹੋਇਆ ਕਿ ਕਿੰਨੇ ਪੈਸੇ ਦੇਣੇ ਸੀਗੇ ਜਿਨੇ ਇਹ ਪੰਨੂ ਸਾਹਿਬ ਨੂੰ ਕਤਲ ਕਰਨਾ ਸੀਗਾ। ਹੁਣ ਇਹ ਜਿਹੜੀ ਸਾਜ਼ਿਸ਼ ਹੈ, ਕੰਸਪੀਰੇਸੀ ਹੈ, ਇਹ ਵੀ ਕੇਸ ਦੇ ਵਿੱਚ ਆਉਣੀ ਚਾਹੀਦੀ ਹੈ ਤੇ ਇਹਦੇ ਵਿੱਚ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਵੀ ਹੈਗੇ ਆ, ਅਮਿਤ ਸ਼ਾਹ ਵੀ ਹੈਗਾ ਹੋਮ ਮਿਨਿਸਟਰ, ਰਾਜਨਾਥ ਸਿੰਘ ਵੀ ਹੈ, ਡਿਫੈਂਸ ਮਿਨਿਸਟਰ, NSA ਦਾ ਅਜੀਤ ਡੋਇਲ ਹੈ ਤੇ ਰਵੀ ਸਿਨਹਾ ਰॉ ਦਾ ਤੇ ਸਾਬਕਾ ਰॉ ਦਾ ਮੁਖੀ ਸੁਮੰਤ ਗੋਇਲ ਤੇ ਜੈ ਸ਼ੰਕਰ ਫੋਰਨ ਮਿਨਿਸਟਰ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਅਤੇ ਦਲ ਖਾਲਸਾ ਦੇ ਆਗੂਆਂ ਨੇ ਇੱਕ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਭਾਰਤ ਸਰਕਾਰ ਅਤੇ ਖੁਫੀਆ ਏਜੰਸੀਆਂ ਤੇ ਗੰਭੀਰ ਸਵਾਲ ਖੜੇ ਕੀਤੇ ਹਨ। ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਅਮਰੀਕਾ ਵਿੱਚ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਦੇ ਮਾਮਲੇ ਵਿੱਚ ਫੜਿਆ ਗਿਆ ਨਿਖਿਲ ਗੁਪਤਾ ਮਹਿਜ਼ ਇੱਕ ਮੋਹਰਾ ਹੈ, ਜਦਕਿ ਇਸ ਦੇ ਅਸਲ ਸੂਤਰਧਾਰ ਭਾਰਤ ਦੇ ਉੱਚ ਸਿਆਸੀ ਅਤੇ ਪ੍ਰਸ਼ਾਸਨਿਕ ਅਹੁਦਿਆਂ ਤੇ ਬੈਠੇ ਲੋਕ ਹਨ। ਮਾਨ ਨੇ ਦੋਸ਼ ਲਗਾਇਆ ਕਿ ਭਾਰਤ ਵਿੱਚ ਸੀਕ੍ਰੇਟ ਸਰਵਿਸ ਫੰਡ ਦਾ ਕੋਈ ਆਡਿਟ ਨਹੀਂ ਹੁੰਦਾ ਅਤੇ ਕੈਗ ਦੇ ਅਧੀਨ ਨਹੀਂ ਹੁੰਦੇ। ਉਨ੍ਹਾਂ ਕਿਹਾ ਕਿ ਇਹਨਾਂ ਫੰਡਾਂ ਦੀ ਵਰਤੋਂ ਵਿਦੇਸ਼ਾਂ ਵਿੱਚ ਸਿੱਖ ਆਗੂਆਂ ਨੂੰ ਨਿਸ਼ਾਨਾ ਬਣਾਉਣ ਲਈ ਕੀਤੀ ਜਾ ਰਹੀ ਹੈ। ਉਨ੍ਹਾਂ ਅਮਰੀਕਾ ਅਤੇ ਬ੍ਰਿਟੇਨ ਦੀ ਮਿਸਾਲ ਦਿੰਦਿਆਂ ਕਿਹਾ ਕਿ ਉੱਥੇ CIA ਵਰਗੀਆਂ ਏਜੰਸੀਆਂ ਪਾਰਲੀਮੈਂਟ ਨੂੰ ਜਵਾਬਦੇਹ ਹਨ, ਪਰ ਭਾਰਤ ਵਿੱਚ ਅਜਿਹੀ ਕੋਈ ਪਾਰਦਰਸ਼ਤਾ ਨਹੀਂ ਹੈ। ਉਨ੍ਹਾਂ ਸਪੀਕਰ ਓਮ ਬਿਰਲਾ ਤੇ ਵੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਨ੍ਹਾਂ ਨੂੰ ਸੰਸਦ ਵਿੱਚ ਇਹ ਮੁੱਦਾ ਚੁੱਕਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਕਾਨਫਰੰਸ ਦੌਰਾਨ ਅਵਤਾਰ ਸਿੰਘ ਖੰਡਾ ਦੀ ਮੌਤ ਤੇ ਸਵਾਲ ਉਠਾਉਂਦਿਆਂ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਪੋਲੋਨੀਅਮ ਵਰਗਾ ਖਤਰਨਾਕ ਜ਼ਹਿਰ ਦਿੱਤਾ ਗਿਆ ਹੋ ਸਕਦਾ ਹੈ, ਜੋ ਕਿ ਅਕਸਰ ਰੂਸੀ ਖੁਫੀਆ ਤੰਤਰ ਨਾਲ ਜੋੜਿਆ ਜਾਂਦਾ ਹੈ। ਉਨ੍ਹਾਂ ਹਰਦੀਪ ਸਿੰਘ ਨਿੱਜਰ, ਸੁਖਦੂਲ ਸਿੰਘ ਅਤੇ ਪਾਕਿਸਤਾਨ ਵਿੱਚ ਹੋਏ ਸਿੱਖ ਆਗੂਆਂ ਦੇ ਕਤਲਾਂ ਲਈ ਸਿੱਧੇ ਤੌਰ ਤੇ ਰੋ ਅਤੇ ਦਿੱਲੀ ਦੀ ਲੀਡਰਸ਼ਿਪ ਨੂੰ ਜ਼ਿੰਮੇਵਾਰ ਠਹਿਰਾਇਆ। ਦਲ ਖਾਲਸਾ ਦੇ ਆਗੂ ਕੰਵਰਪਾਲ ਸਿੰਘ ਬਿੱਟੂ ਨੇ ਚੇਤਾਵਨੀ ਦਿੱਤੀ ਕਿ ਭਾਰਤ ਸਰਕਾਰ ਹੁਣ ਪੰਜਾਬ ਵਿੱਚ ਇੱਕ ਨਵਾਂ ਕਿਲਿੰਗ ਪੈਟਰਨ ਲਾਗੂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਗੈਂਗਸਟਰਾਂ ਰਾਹੀਂ ਸਿੱਖ ਐਕਟਿਵਿਸਟਾਂ ਨੂੰ ਮਰਵਾ ਕੇ ਇਸ ਨੂੰ ਗੈਂਗਵਾਰ ਦਾ ਰੂਪ ਦਿੱਤਾ ਜਾ ਰਿਹਾ ਹੈ। ਉਨ੍ਹਾਂ ਸਾਫ਼ ਕੀਤਾ ਕਿ ਜੇਕਰ ਭਵਿੱਖ ਵਿੱਚ ਕਿਸੇ ਵੀ ਖਾਲਿਸਤਾਨੀ ਆਗੂ ਤੇ ਗੋਲੀ ਚੱਲਦੀ ਹੈ ਤਾਂ ਉਸ ਨੂੰ ਸਟੇਟ ਦੀ ਗੋਲੀ ਮੰਨਿਆ ਜਾਵੇਗਾ, ਨਾ ਕਿ ਗੈਂਗਸਟਰਾਂ ਦਾ ਆਪਸੀ ਝਗੜਾ। ਪੰਥਕ ਜਥੇਬੰਦੀਆਂ ਨੇ ਐਲਾਨ ਕੀਤਾ ਕਿ ਖਾਲਿਸਤਾਨੀ ਵਿਚਾਰਧਾਰਾ ਦੇ ਪ੍ਰਚਾਰ ਅਤੇ ਪੰਥਕ ਏਕਤਾ ਲਈ 21 ਫਰਵਰੀ ਨੂੰ ਮੋਗਾ ਵਿਖੇ ਅਤੇ 29 ਅਪ੍ਰੈਲ ਨੂੰ ਵੱਡੇ ਪੱਧਰ ਤੇ ਪ੍ਰੋਗਰਾਮ ਕੀਤੇ ਜਾਣਗੇ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੀਆਂ ਚੋਣਾਂ ਤੁਰੰਤ ਕਰਵਾਉਣ ਦੀ ਮੰਗ ਵੀ ਕੀਤੀ ਅਤੇ ਬਾਦਲ ਦਲ ਤੇ ਦੋਸ਼ ਲਗਾਇਆ ਕਿ ਉਹ ਸਰਕਾਰ ਨਾਲ ਮਿਲ ਕੇ ਕਮੇਟੀ ਤੇ ਕਬਜ਼ਾ ਜਮਾਈ ਬੈਠੇ ਹਨ। ਕਾਨਫਰੰਸ ਦੇ ਅੰਤ ਵਿੱਚ ਅਮਰੀਕੀ ਸਿੱਖਾਂ ਨੂੰ ਅਪੀਲ ਕੀਤੀ ਗਈ ਕਿ ਉਹ ਇਹ ਯਕੀਨੀ ਬਣਾਉਣ ਕਿ ਸਿੱਖਾਂ ਦੀਆਂ ਸ਼ਹਾਦਤਾਂ ਨੂੰ ਭਾਰਤ ਅਮਰੀਕਾ ਵਪਾਰਕ ਸਮਝੌਤਿਆਂ ਦੀ ਭੇਟ ਨਾ ਚੜਾਇਆ ਜਾਵੇ। ਨਿਖਿਲ ਗੁਪਤਾ ਦਾ ਕੇਸ ਹੈਗਾ ਜੀ, ਹੁਣ ਬਿੱਲੀ ਥੈਲਿਆਂ ਤੋਂ ਬਾਹਰ ਨਿਕਲ ਗਈ ਹੈ ਤੇ ਨਿਖਿਲ ਗੁਪਤੇ ਨੇ ਉੱਥੇ ਬਿਆਨ ਦਿੱਤੇ ਹੈ ਕਿ ਨਿੱਜਰ ਨੂੰ ਕੈਨੇਡਾ ਦੇ ਵਿੱਚ ਵੀ ਮਾਰ ਦੇਣਾ ਸੀ ਤੇ ਜਿਨ੍ਹਾਂ ਨੇ ਪੰਨੂ ਸਾਹਿਬ ਨੂੰ ਮਾਰਨਾ ਸੀ ਉਹਨਾਂ ਨੂੰ ਵੀ ਕਿਹਾ ਸੀਗਾ ਕਿ ਅਜੇ ਉਡੀਕ ਲਓ, ਸਾਡੇ ਪ੍ਰਾਈਮ ਮਿਨਿਸਟਰ ਨੇ USA ਆਉਣਾ। ਇਹਦਾ ਮਤਲਬ ਹੈ ਜਿਹੜੀ ਸਾਜ਼ਿਸ਼ ਤੇ ਕਨਸਪੀਰੇਸੀ ਹੈ ਇਹ ਪੱਕੀ ਹੋਈ ਹੈ ਇੰਡੀਆ ਤੋਂ, ਕੈਬਨਿਟ ਸੈਕਟਰੀਏਟ ਤੋਂ, ਤੇ ਕੈਬਨਿਟ ਸੈਕਟਰੀਏਟ ਦੇ ਅਧੀਨ ਹੈਗਾ ਰॉ ਤੇ ਰॉ ਦਾ ਬੰਦਾ ਯਾਦਵ ਦਾ ਵੀ ਨਾਂ ਹੁੰਦਾ ਜਿੰਨੇ ਪੈਸੇ ਦਿੱਤੇ ਆ ਸੀਕ੍ਰੇਟ ਸਰਵਿਸ ਫੰਡਸ। ਹੁਣ ਜਿਹੜੇ ਪੁਲਿਸ ਦੇ ਕੋਲੇ ਸੀਕ੍ਰੇਟ ਸਰਵਿਸ ਫੰਡਸ ਹੁੰਦੇ ਆ ਇਹ ਆਡਿਟ ਨਹੀਂ ਹੁੰਦੇ ਤੇ CAG ਕੋਲੇ ਨਹੀਂ ਜਾਂਦੇ ਤੇ ਇਹਨਾਂ ਦਾ ਅਕਾਊਂਟ ਅਫਸਰ ਹੀ ਰੱਖਦੇ ਆ, ਅਫਸਰ ਹੀ ਇਹਨੂੰ ਸਪੈਂਡ ਕਰਦੇ ਆ। ਇਹ ਕਿਸੇ ਨੂੰ ਪਾਰਲੀਮੈਂਟ ਨੂੰ ਵੀ ਨਹੀਂ ਦੱਸਦੇ ਕਿ ਇਹ ਕਿੰਨਾ ਫੰਡ ਹੈ, ਜਦਕਿ ਜਮਹੂਰੀਅਤ ਪਸੰਦ ਮੁਲਕ ਜਿਵੇਂ USA ਹੈ ਤੇ ਵਲੈਤ ਹੈ, ਉੱਥੇ ਸੀਕ੍ਰੇਟ ਸਰਵਿਸ ਫੰਡ ਜਾਂ ਜਿਹੜਾ ਵੀ CIA ਜਾਂ FBI ਜਾਂ ਸਕਾਟਲੈਂਡ ਯਾਰਡ ਦੇ ਕੋਲੇ ਹੁੰਦਾ ਉਹ ਪਾਰਲੀਮੈਂਟ ਨੂੰ ਰਿਸਪੌਂਸਿਬਲ ਹੈਗੇ ਹੈ, ਕਾਂਗਰਸ ਨੂੰ, ਸੈਨੇਟ ਨੂੰ, ਬ੍ਰਿਟਿਸ਼ ਪਾਰਲੀਮੈਂਟ ਨੂੰ, ਪਰ ਇੱਥੇ ਰਿਸਪੌਂਸਿਬਿਲਿਟੀ ਹੈ ਨਹੀਂ। ਤੇ ਇਹ ਮੈਂ ਟੌਪਿਕ ਤੋਂ ਚੱਕਣਾ ਚਾਹੁੰਦਾ ਸੀਗਾ ਪਾਰਲੀਮੈਂਟ ਦੇ ਵਿੱਚ, ਪਰ ਆ ਜਿਹੜਾ ਬਿਰਲਾ ਸਾਹਿਬ ਸਪੀਕਰ ਹੈ ਕੱਟੜਵਾਦੀ ਹਿੰਦੂਤਵਾ ਦਾ ਬੰਦਾ, ਇਹਨੇ ਮੈਨੂੰ ਇਜਾਜ਼ਤ ਨਹੀਂ ਸੀ ਕਦੇ ਦੇਣੀ ਹੈਗੀ, ਸੋ ਇਹ ਮਸਲਾ ਉੱਥੇ ਚੱਕਿਆ ਨਹੀਂ ਗਿਆ। ਜਦੋਂ ਸੀਕ੍ਰੇਟ ਸਰਵਿਸ ਫੰਡਸ ਦਾ ਅਕਾਊਂਟ ਹੀ ਨਾ ਹੋਵੇ ਤੇ ਅੱਜ ਲਿਖਿਆ ਹੋਇਆ ਕਿ ਕਿੰਨੇ ਪੈਸੇ ਦੇਣੇ ਸੀਗੇ ਜਿਨੇ ਇਹ ਪੰਨੂ ਸਾਹਿਬ ਨੂੰ ਕਤਲ ਕਰਨਾ ਸੀਗਾ। ਹੁਣ
ਇਹ ਜਿਹੜੀ ਸਾਜ਼ਿਸ਼ ਹੈ, ਕੰਸਪੀਰੇਸੀ ਹੈ, ਇਹ ਵੀ ਕੇਸ ਦੇ ਵਿੱਚ ਆਉਣੀ ਚਾਹੀਦੀ ਹੈ। ਤੇ ਇਹਦੇ ਵਿੱਚ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਵੀ ਹੈਗੇ ਆ, ਅਮਿਤ ਸ਼ਾਹ ਵੀ ਹੈਗਾ ਹੋਮ ਮਿਨਿਸਟਰ, ਰਾਜਨਾਥ ਸਿੰਘ ਵੀ ਹੈ, ਡਿਫੈਂਸ ਮਿਨਿਸਟਰ NSA ਦਾ ਅਜੀਤ ਡੋਇਲ ਹੈ, ਤੇ ਰਵੀ ਸਿਨਹਾ ਰॉ ਦਾ, ਤੇ ਸਾਬਕਾ ਰॉ ਦਾ ਮੁਖੀ ਸੁਮੰਤ ਗੋਇਲ, ਤੇ ਜੈ ਸ਼ੰਕਰ ਫੋਰਨ ਮਿਨਿਸਟਰ। ਹੁਣ ਇਹ ਜਿਹੜਾ ਸੁਮੰਤ ਗੋਇਲ ਹੈ, ਇਹ ਤੁਹਾਡਾ ਵੀ ਇੱਥੇ ਅੰਮ੍ਰਿਤਸਰ SSP ਰਹਿ ਚੁੱਕਿਆ ਹੈ ਤੇ ਗੁਰਦਾਸਪੁਰ ਵੀ ਰਹਿ ਚੁੱਕਿਆ, ਤੇ ਇਹਨੇ ਬਹੁਤ ਸਿੱਖਾਂ ਦੇ ਕਤਲ ਕੀਤੇ ਹੈਗੇ ਆ। ਹੁਣ ਗੱਲ ਇਹ ਹੈ ਕਿ ਜੇ ਕੰਸਪੀਰੇਸੀ ਹੈ ਤੇ ਮੰਨਦੇ ਹੈ ਕਿ ਅਜੇ ਜੇ ਪ੍ਰਾਈਮ ਮਿਨਿਸਟਰ ਨੇ ਅਮਰੀਕਾ ਜਾਣਾ ਹੈ, ਅਜੇ ਕਤਲ ਨਾ ਕਰੋ, ਇਹਦਾ ਮਤਲਬ ਹੈ ਕਿ ਕੈਬਨਿਟ ਸੈਕਟਰੀਏਟ ਦਾ ਜਿਹੜਾ ਕੈਬਨਿਟ ਸੈਕਟਰੀ ਹੈ, ਇਹ ਵੀ ਜ਼ਿੰਮੇਵਾਰ ਹੈ ਜਿਹਦੇ ਨਾਮ ਹੈ ਲਏ ਹੈ। ਹੁਣ ਇਹ ਕਤਲ ਕਰਾਉਂਦੇ ਹੈ ਗਵਰਨਮੈਂਟ ਆਫ ਇੰਡੀਆ, ਕਿ ਮੋਦੀ ਸਾਹਿਬ ਨੇ ਵੀ ਇੱਕ ਬਿਆਨ ਦਿੱਤਾ ਸੀਗਾ ਕਿ ਅਬ ਹਮ ਦਸਤਾਵੇਜ਼ ਬਾਹਰ ਨਹੀਂ ਭੇਜेंगे, हमने ਇੰਤਜ਼ਾਮ ਕਰ ਲਿਆ ਹੈ। ਜਦ ਦਾ ਨਿੱਜਰ ਤੇ ਸਾਰਿਆਂ ਨੂੰ ਮਾਰਿਆ ਹੈਗਾ, ਤੇ ਇਹਨਾਂ ਨੇ ਜਿਹੜੇ ਬੰਦੇ ਮਾਰੇ ਹੈ ਉਹਨਾਂ ਵਿੱਚੋਂ ਇੱਕ ਤਾਂ ਹਰਦੀਪ ਸਿੰਘ ਨਿੱਜਰ ਹੈ ਕੈਨੇਡਾ, ਰਿਪੁਦਮਨ ਸਿੰਘ ਮਲਿਕ ਹੈ, ਤੇ ਸੁਖਦੂਲ ਸਿੰਘ ਹੈ ਮੋਗੇ ਦਾ, ਜਿਹੜੇ ਕੈਨੇਡਾ ਦੇ ਵਿੱਚ ਮਾਰ ਕੇ ਹੈ। ਅਵਤਾਰ ਸਿੰਘ ਖੰਡਾ ਮਾਰਿਆ ਬਰਤਾਨੀਆ ਦੇ ਵਿੱਚ, ਇਹਨੂੰ ਜ਼ਹਿਰ ਦਿੱਤਾ ਗਿਆ ਹੈ ਹਸਪੀਟਲ ਦੇ ਵਿੱਚ। ਤੇ ਕੱਲ੍ਹ ਦੀਆਂ ਅਖਬਾਰਾਂ 'ਚ ਤੁਸੀਂ ਪੜ੍ਹਿਆ ਹੋਊਗਾ ਕਿ ਰਸ਼ੀਆ ਨੇ ਓਪੋਜੀਸ਼ਨ ਦਾ ਲੀਡਰ ਵੀ ਜੇਲ੍ਹ ਦੇ ਵਿੱਚ ਪੋਇਜ਼ਨ ਦੇ ਕੇ ਮਾਰ ਦਿੱਤਾ ਸੀਗਾ। ਹੁਣ ਕਿਹੜਾ ਪੋਇਜ਼ਨ ਹੈ? ਇਸ ਪੋਇਜ਼ਨ ਦਾ ਨਾਂ ਹੈਗਾ ਪੋਲੀਨੀਅਮ। ਇਹ ਬੜਾ ਖਤਰਨਾਕ ਪੋਇਜ਼ਨ ਹੈ, ਤੇ ਤੁਹਾਨੂੰ ਪਤਾ ਹੈ ਕਿ ਇੰਡੀਆ ਦਾ ਤੇ ਇਹ ਰੂਸ ਦਾ ਨੇੜ ਜੋੜ ਬਹੁਤ ਜ਼ਿਆਦਾ ਹੈਗਾ, ਤੇ ਦੂਜੇ ਦੇ ਨਾਲ ਇੱਕ ਦੂਜੇ ਨਾਲ ਸਾਰਾ ਕੁਝ ਕਰਦੇ ਹੈ, ਇਨਫੋਰਮੇਸ਼ਨ ਵੀ ਦਿੰਦੇ ਹੈ। ਜਿਹੜਾ ਅਮਰੀਕਾ ਪੁਰਜੇ ਜਾਂ ਸਮਾਨ ਹਵਾਈ ਜਹਾਜ਼ ਦਾ ਦਿੰਦੇ ਹੈ, ਉਹ ਵੀ ਰਸ਼ੀਅਨਸ ਨੂੰ ਦਿਖਾਉਂਦੇ ਹੈ, ਤੇ ਰਸ਼ੀਅਨਸ ਤੋਂ ਇਹਨਾਂ ਨੇ ਇਹ ਪੋਇਜ਼ਨ ਪੋਲੀਨੀਅਮ ਅਕਵਾਇਰ ਕੀਤਾ ਸੀਗਾ, ਜਿਹੜਾ ਅਵਤਾਰ ਸਿੰਘ ਖੰਡੇ ਨੂੰ ਦਿੱਤਾ ਗਿਆ। ਇਹ 11 ਫੇਸ ਮੱਥਾ ਟੇਕਣ ਗਿਆ ਹੈ। ਇਹ ਪਰਸੋਂ ਦੀ ਗੱਲ ਹੈ, ਸ਼ਾਇਦ ਸ਼ਿਵਰਾਤਰੀ ਦੇ ਮੱਥਾ ਟੇਕਣ ਗਏ ਆ, ਤੇ ਉੱਥੇ ਕੋਈ PCR ਕਹਿੰਦੇ ਉਹਦੇ ਕੋਲ ਰੁਕੀ ਆ ਕੇ ਮੁੰਡੇ ਕੋਲ, ਗੁਰਸੇਵਕ ਕੋਲ, ਤੇ PCR ਨੇ ਉਹਨੂੰ ਰਾਹ ਪੁੱਛਿਆ ਤੇ ਉਹਨੇ ਰਾਹ ਦੱਸਿਆ ਵੀ ਇੱਧਰ ਨੂੰ ਲੰਘ ਜਾਓ, ਸ਼ਾਇਦ ਕੋਈ ਐਵੇਂ ਦੀ ਗੱਲ ਹੋਈ ਏ। ਤੇ ਜਿਹੜਾ ਪ੍ਰਵਾਸੀ ਜਿਨ੍ਹਾਂ ਦੀ ਗੱਲ ਕਰਦੇ ਵੀ ਜਿਨ੍ਹਾਂ ਨੇ ਮਾਰਿਆ, ਉਹਨਾਂ ਦਾ ਪੂਰਾ ਇੱਕ ਗਰੁੱਪ ਖੜਿਆ ਸੀ, ਤੇ ਉਹਨਾਂ ਨੂੰ ਇਹ ਲੱਗਾ ਵੀ ਇਹਨੇ ਸਾਡੇ ਵੱਲ ਹੱਥ ਕਰਿਆ ਵੀ ਉਹ ਮੁੰਡੇ ਖੜੇ ਆ, ਕੋਈ ਵਹਿਮ ਹੋਇਆ ਇਸ ਗੱਲ ਦਾ। ਉਹਨਾਂ ਨੇ ਆ ਕੇ ਇਹਨੂੰ ਪੁੱਛਿਆ ਵੀ ਤੂੰ ਸਾਡੇ ਵੱਲ ਘੱਲੀ PCR? ਉਹ ਕਹਿੰਦਾ ਵੀ ਨਹੀਂ, ਮੈਂ ਤੁਹਾਡੇ ਵੱਲ ਨਹੀਂ ਘੱਲੀ। ਉੱਥੋਂ ਤੂੰ ਮੈਂ ਸ਼ੁਰੂ ਹੋਈ ਏ। ਉੱਥੋਂ ਆ ਮੈਟਰ ਸ਼ੁਰੂ ਹੋਣ ਤੋਂ ਬਾਅਦ ਤੇ ਉਹਦੇ ਜਿਹੜੀਆਂ ਕਿਰਚਾਂ ਇਹਨਾਂ ਕੋਲ ਸੀਗੀਆਂ, ਉਹਨਾਂ ਨੇ ਕਿਰਚਾ ਮਾਰ ਕੇ, ਤੇ ਉਹ ਫਿਰ ਆਪਣੇ ਆਪ ਭੱਜ ਕੇ ਇੱਥੋਂ ਤੱਕ ਜਿਵੇਂ ਵੀ ਆਇਆ, ਮੈਨੂੰ ਇਹ ਨਹੀਂ ਪਤਾ ਆਇਆ ਕਿਵੇਂ, ਪਰ ਉਹ ਆਪ ਆਇਆ ਉਰੇ ਤੱਕ। ਪੰਜਾਬ ਵਿੱਚ ਇੱਕ ਵਾਰ ਫਿਰ ਪ੍ਰਵਾਸੀਆਂ ਦੀ ਗੁੰਡਾਗਰਦੀ ਸਾਹਮਣੇ ਆਈ ਹੈ ਅਤੇ ਮੁਹਾਲੀ ਵਿੱਚ ਮੁੜ ਕੁੰਬੜਾ ਵਰਗੇ ਹਾਲਾਤ ਬਣਦੇ ਨਜ਼ਰ ਆ ਰਹੇ ਹਨ। ਫੇਜ਼ 11 ਵਿੱਚ ਇੱਕ ਪੰਜਾਬੀ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਪ੍ਰਵਾਸੀਆਂ ਵੱਲੋਂ ਇਕੱਠੇ ਹੋ ਕੇ ਪੰਜਾਬੀ ਨੌਜਵਾਨ ਨੂੰ ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰਿਆ ਗਿਆ। ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਦੇ ਪਰਿਵਾਰ ਵੱਲੋਂ ਫੋਰਟਿਸ ਹਸਪਤਾਲ ਦੇ ਬਾਹਰ ਧਰਨਾ ਲਗਾਇਆ ਗਿਆ ਅਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਪਰਿਵਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਸੇਵਕ ਸਿੰਘ ਫੇਜ਼ 11 ਵਿੱਚ ਸੀ, ਜਿਸ ਦੌਰਾਨ ਪ੍ਰਵਾਸੀ ਮਜ਼ਦੂਰਾਂ ਨੇ ਇਕੱਠੇ ਹੋ ਕੇ ਉਸ ਉੱਪਰ ਹਮਲਾ ਕਰ ਦਿੱਤਾ। ਹਮਲੇ ਦੌਰਾਨ ਉਸ ਦੇ ਚਾਕੂ ਨਾਲ ਕਈ ਵਾਰ ਕੀਤੇ ਗਏ। ਗੁਰਸੇਵਕ ਸਿੰਘ ਨੂੰ ਖੂਨ ਨਾਲ ਲਥਪਥ ਗੰਭੀਰ ਹਾਲਤ ਵਿੱਚ ਮੁਹਾਲੀ ਦੇ ਫੋਰਟਿਸ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਇਸ ਤੋਂ ਬਾਅਦ ਗੁੱਸੇ ਵਿੱਚ ਆਏ ਪਰਿਵਾਰਕ ਮੈਂਬਰਾਂ ਨੇ ਫੋਰਟਿਸ ਹਸਪਤਾਲ ਦੇ ਬਾਹਰ ਧਰਨਾ ਦੇ ਕੇ ਸੜਕ ਜਾਮ ਕਰ ਦਿੱਤੀ। ਇਸ ਮੌਕੇ SSP ਹਰਮਨਦੀਪ ਸਿੰਘ ਹਾਂਸ ਖੁਦ ਮੌਕੇ ਤੇ ਪਹੁੰਚੇ। SSP ਨੇ ਕਿਹਾ ਕਿ ਪ੍ਰਵਾਸੀ ਨੌਜਵਾਨਾਂ ਦੀ ਆਪਸ ਵਿੱਚ ਲੜਾਈ ਹੋਈ ਸੀ, ਨੌਜਵਾਨ ਹੰਗਾਮਾ ਕਰ ਰਹੇ ਸਨ। ਇਸ ਦੌਰਾਨ ਗੁਰਸੇਵਕ ਸਿੰਘ ਦੇ ਸੱਟਾਂ ਵੱਜੀਆਂ, ਜਿਸ ਤੋਂ ਬਾਅਦ ਉਸ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ, ਪਰ ਅੱਜ ਸਵੇਰੇ ਉਸ ਦੀ ਮੌਤ ਹੋ ਗਈ। ਉਧਰ ਪਰਿਵਾਰ ਦਾ ਦੋਸ਼ ਹੈ ਕਿ ਗੁਰਸੇਵਕ ਸਿੰਘ ਦਾ ਸਹੀ ਇਲਾਜ ਨਹੀਂ ਕਰਵਾਇਆ ਗਿਆ। ਜਦੋਂ ਗੁਰਸੇਵਕ ਸਿੰਘ ਨੂੰ ਹਸਪਤਾਲ ਲਿਆਂਦਾ ਗਿਆ ਤਾਂ 2 ਘੰਟੇ ਤੱਕ ਉਸ ਦਾ ਇਲਾਜ ਨਹੀਂ ਕੀਤਾ ਗਿਆ, ਇਸ ਕਾਰਨ ਉਸ ਦੀ ਮੌਤ ਹੋ ਗਈ। ਇਸ ਤੇ SSP ਹਰਮਨਦੀਪ ਸਿੰਘ ਹਾਂਸ ਨੇ ਕਿਹਾ ਕਿ ਅਸੀਂ ਪੂਰੀ ਪੁਸ਼ਟੀ ਕਰਾਂਗੇ। ਪੁਲਿਸ ਵੀ ਮੌਕੇ ਤੇ ਪਹੁੰਚੀ ਹੋਈ ਸੀ ਅਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਪ੍ਰਵਾਸੀ ਮਜ਼ਦੂਰਾਂ ਵੱਲੋਂ ਨੌਜਵਾਨ ਤੇ ਹਮਲੇ ਦੀ ਘਟਨਾ CCTV ਵਿੱਚ ਕੈਦ ਹੋ ਗਈ ਹੈ, ਜਿਸ ਨੂੰ ਪੁਲਿਸ ਨੇ ਕਬਜ਼ੇ ਵਿੱਚ ਲੈ ਲਿਆ ਹੈ।
ਐਸਐਸਪੀ ਨੇ ਦੱਸਿਆ ਕਿ ਮ੍ਰਿਤਕ ਦਾ ਪੋਸਟਮਾਰਟਮ ਕਰਵਾਉਣ ਲਈ ਬੋਰਡ ਆਫ ਡਾਇਰੈਕਟਰਸ ਦਾ ਗਠਨ ਕੀਤਾ ਗਿਆ ਹੈ। ਇਸ ਨਾਲ ਮੌਤ ਦੇ ਕਾਰਨਾਂ ਦਾ ਪਤਾ ਲੱਗੇਗਾ। ਉਹਨਾਂ ਦੱਸਿਆ ਕਿ ਪੁਲਿਸ ਨੇ ਪਹਿਲਾਂ ਕਤਲ ਦੀ ਕੋਸ਼ਿਸ਼ ਦਾ ਕੇਸ ਦਰਜ ਕੀਤਾ ਸੀ, ਪਰ ਹੁਣ ਕਤਲ ਦਾ ਕੇਸ ਦਰਜ ਕਰ ਲਿਆ ਹੈ। 5 ਲੋਕਾਂ ਨੂੰ ਕਾਬੂ ਕੀਤਾ ਗਿਆ। ਉਹਨਾਂ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਇਸ ਮਾਮਲੇ ਵਿੱਚ ਸਖਤ ਕਾਰਵਾਈ ਕੀਤੀ ਜਾਵੇਗੀ, ਜਿਸ ਤੋਂ ਬਾਅਦ ਪਰਿਵਾਰ ਸ਼ਾਂਤ ਹੋ ਗਿਆ। ਇਹ 11 ਫੇਸ ਮੱਥਾ ਟੇਕਣ ਗਿਆ ਹੈ। ਇਹ ਪਰਸੋਂ ਦੀ ਗੱਲ ਹੈ, ਸ਼ਾਇਦ ਸ਼ਿਵਰਾਤਰੀ ਦੇ ਮੱਥਾ ਟੇਕਣ ਗਏ ਆ ਤੇ ਉੱਥੇ ਕੋਈ ਪੀਸੀਆਰ ਕਹਿੰਦੇ ਉਹਦੇ ਕੋਲ ਰੁਕੀ ਆ ਕੇ ਮੁੰਡੇ ਕੋਲ, ਗੁਰਸੇਵਕ ਕੋਲ, ਤੇ ਪੀਸੀਆਰ ਨੇ ਉਹਨੂੰ ਰਾਹ ਪੁੱਛਿਆ ਤੇ ਉਹਨੇ ਰਾਹ ਦੱਸਿਆ ਵੀ ਇੱਧਰ ਨੂੰ ਲੰਘ ਜਾਓ। ਸ਼ਾਇਦ ਕੋਈ ਐਵੇਂ ਦੀ ਗੱਲ ਹੋਈ ਏ। ਤੇ ਜਿਹੜਾ ਪ੍ਰਵਾਸੀ ਜਿਨ੍ਹਾਂ ਦੀ ਗੱਲ ਕਰਦੇ ਵੀ ਜਿਨ੍ਹਾਂ ਨੇ ਮਾਰਿਆ, ਉਹਨਾਂ ਦਾ ਪੂਰਾ ਇੱਕ ਗਰੁੱਪ ਖੜਿਆ ਸੀ ਤੇ ਉਹਨਾਂ ਨੂੰ ਇਹ ਲੱਗਾ ਵੀ ਇਹਨੇ ਸਾਡੇ ਵੱਲ ਹੱਥ ਕਰਿਆ ਵੀ ਉਹ ਮੁੰਡੇ ਖੜੇ ਆ, ਕੋਈ ਵਹਿਮ ਹੋਇਆ ਇਸ ਗੱਲ ਦਾ। ਉਹਨਾਂ ਨੇ ਆ ਕੇ ਇਹਨੂੰ ਪੁੱਛਿਆ ਵੀ ਤੂੰ ਸਾਡੇ ਵੱਲ ਘੱਲੀ ਪੀਸੀਆਰ? ਉਹ ਕਹਿੰਦਾ ਵੀ ਨਹੀਂ, ਮੈਂ ਤੁਹਾਡੇ ਵੱਲ ਨਹੀਂ ਘੱਲੀ। ਉੱਥੋਂ ਤੂੰ ਮੈਂ ਸ਼ੁਰੂ ਹੋਈ ਏ। ਉੱਥੋਂ ਆ ਮੈਟਰ ਸ਼ੁਰੂ ਹੋਣ ਤੋਂ ਬਾਅਦ ਤੇ ਉਹਦੇ ਜਿਹੜੀਆਂ ਕਿਰਚਾਂ ਇਹਨਾਂ ਕੋਲ ਸੀਗੀਆਂ, ਉਹਨਾਂ ਨੇ ਕਿਰਚਾ ਮਾਰ ਕੇ ਤੇ ਉਹ ਫਿਰ ਆਪਣੇ ਆਪ ਭੱਜ ਕੇ ਇੱਥੋਂ ਤੱਕ ਜਿਵੇਂ ਵੀ ਆਇਆ, ਮੈਨੂੰ ਇਹ ਨਹੀਂ ਪਤਾ ਆਇਆ ਕਿਵੇਂ, ਪਰ ਉਹ ਆਪ ਆਇਆ ਉਰੇ ਤੱਕ ਆ ਕੇ ਹਸਪੀਟਲ ਦਾਖਲ ਹੋਇਆ। ਕਿੰਨੇ ਲੋਕ ਸੀਗੇ ਕਤਲ ਕਰਨ ਵਾਲੇ? ਕਤਲ ਕਰਨ 'ਚ ਜਿਹੜੇ ਵੀਡੀਓ ਮੈਂ ਵੀ ਵੇਖੀਆਂ, ਵੀਡੀਓ 'ਚ ਤੇ ਘੱਟੋ ਘੱਟ ਵੇਖਦੇ ਆ 12-13 ਜਾਣੇ, ਜ਼ਿਆਦਾ ਵੀ ਹੋ ਸਕਦੇ ਆ ਵੀਡੀਓ ਦੇ ਹਿਸਾਬ ਨਾਲ। ਇਹ ਬਾਕੀ ਕਤਲ ਕੀਤਾ ਕਿੰਨੇ ਜਾਣਿਆਂ ਨੇ ਉਹ ਹਜੇ ਕੋਈ ਮੈਨੂੰ ਪੁਸ਼ਟੀ ਨਹੀਂ ਹੈਗੀ ਉਸ ਚੀਜ਼ ਦੀ। ਪਰਿਵਾਰ ਦੇ ਕੋਲੋਂ ਪੁੱਛਗਿੱਛ ਹੋਈ ਹੈ, ਜਿਹੜੇ ਪਰਿਵਾਰ ਦੇ ਨੌਜਵਾਨਾਂ ਨੇ ਕਤਲ ਕੀਤਾ ਹੈ ਉਹਨਾਂ ਦੇ ਕੋਲੋਂ ਕਿਸੇ ਤਰ੍ਹਾਂ ਦੀ ਕੋਈ ਪੜਤਾਲ ਹੋਈ ਹੋਵੇ ਜਾਂ ਜਿਹੜੇ ਦੋਸ਼ੀ ਨੇ ਉਹ ਪੁਲਿਸ ਦੀ ਹਿਰਾਸਤ ਦੇ ਵਿੱਚ ਆਏ ਅਜੇ ਤੱਕ? ਨਹੀਂ, 2-3 ਕੁ ਜਾਣੇ ਕਹਿੰਦੇ ਆ ਵੀ ਇਹ ਜਿਹੜਾ ਗੁਰਸੇਵਕ ਆ ਇਹਦੇ ਪਰਿਵਾਰ ਨੇ ਜਾ ਕੇ ਫੜਵਾਤੇ ਆ। 3 ਕੁ ਮੁੰਡੇ ਫੜੇ ਸੀਗੇ, ਫਿਰ ਛੱਡਤੇ ਸੀ, ਫਿਰ ਫੜ ਲਏ ਦੁਬਾਰਾ ਵੀ ਜਦੋਂ ਸ਼ਨਾਖਤ ਹੋਣ ਤੋਂ ਬਾਅਦ ਵੀ ਇਹਨਾਂ ਨੇ ਮਰਡਰ ਕਰਿਆ। ਉਹ 2-3 ਜਾਣਿਆਂ ਦਾ ਮੈਂ ਸੁਣਿਆ ਹੁਣ ਤੱਕ ਵੀ 2-3 ਜਾਣੇ ਕਾਬੂ ਕਰੇ ਆ। ਬਾਕੀ ਕਿੰਨੇ ਜਾਣੇ ਨੇ ਉਹ ਹਜੇ ਤੱਕ ਪਕੜ 'ਚ ਨਹੀਂ ਆਏ ਜਾਂ ਆਣਗੇ, ਕਦੋਂ ਆਣਗੇ ਉਹ ਪ੍ਰਸ਼ਾਸਨ ਦੇ ਉੱਤੇ ਆ ਵੀ ਪ੍ਰਸ਼ਾਸਨ ਕਿੰਨੀ ਜਲਦੀ ਕਾਰਵਾਈ ਕਰਦਾ ਉਸ ਚੀਜ਼ ਦੇ ਉੱਤੇ। ਨੌਜਵਾਨ ਜ਼ਿਕਰ ਕਰ ਰਹੇ ਸੀ, ਕਹਿ ਰਹੇ ਸੀ ਕਿ ਜਿਹੜੇ ਫੋਰਟਿਸ ਹਸਪੀਟਲ ਹੈ ਉਹਨਾਂ ਨੇ ਪੈਸੇ ਬਹੁਤ ਸਾਰੇ ਲੱਖਾਂ ਦੀ ਅਮਾਉਂਟ ਲੈ ਲਈ, ਪਰ ਉਹਦਾ ਟ੍ਰੀਟਮੈਂਟ ਹੀ ਨਹੀਂ ਕੀਤਾ ਬਿਲਕੁਲ ਵੀ। ਉਹ ਮਤੋਜ ਮਾਨ ਨਹੀਂ ਕਹਿ ਰਿਹਾ, ਇਹ ਉਹਨਾਂ ਦੀ ਜਿਹੜੀ ਆ ਮਾਸੀ ਦੀ ਕੁੜੀ ਆ ਉਹਨਾਂ ਦੀ, ਉਸੇ ਗੁਰਸੇਵਕ ਦੀ, ਉਹ ਸਾਰਾ ਗੱਲ ਦੱਸਦੀ ਪਈ ਹੈ ਵੀ ਇਹਨਾਂ ਨੇ ਕੀ ਕਰਿਆ। ਜਦੋਂ ਉਹ ਮੁੰਡਾ ਆ ਕੇ ਦਾਖਲ ਹੋਇਆ ਤੇ ਉਹਨਾਂ ਨੇ ਸਿੱਧੇ ਟਾਂਕੇ ਲਾ ਕੇ ਤੇ ਉਹਨੂੰ ਕਹਿਤਾ ਤੂੰ ਠੀਕ ਆ। ਉਦੋਂ ਬਾਅਦ ਲੇਕਿਨ ਉਹ ਬਲੱਡ ਨਹੀਂ ਰੁਕਿਆ ਤੇ ਜਦੋਂ ਇਹਨਾਂ ਨੇ ਗੱਲਬਾਤ ਕਰੀ ਵੀ ਬਲੱਡ ਨਹੀਂ ਰੁਕਦਾ ਪਿਆ ਤੇ ਤੂੰ ਇਹ ਕਿਹੜੇ ਹਿਸਾਬ ਨਾਲ ਕਹੀ ਜਾਂਦਾ, ਫਿਰ ਉਹਨੂੰ ਚੱਕ ਕੇ ਐਡਮਿਟ ਕਰਕੇ ਇਹਨਾਂ ਕੋਲ 12 ਲੱਖ ਰੁਪਈਆ, ਜੋ ਉਹਨਾਂ ਦਾ ਦੱਸਣਾ ਹੈ ਕਿ 12 ਲੱਖ ਰੁਪਈਆ ਲਿਆ ਤੇ 12 ਲੱਖ ਲੈਣ ਤੋਂ ਬਾਅਦ ਫਿਰ ਇੱਥੇ ਸੀਐਮ ਆ ਗਿਆ। ਸੀਐਮ ਆਣ ਉਹਨਾਂ ਨੂੰ ਉਵੇਂ ਹੀ ਕਹਿੰਦੇ ਢਿੱਡ ਸਾਰਾ ਖੁੱਲ੍ਹਾ ਹੋਇਆ ਸੀ, ਛੱਡ ਕੇ ਸੀਐਮ ਵੱਲ ਨੂੰ ਹੋ ਗਏ ਆ ਤੇ ਬਾਅਦ 'ਚੋਂ ਇਹ ਗੱਲ ਕਹਿਤੀ ਹੈ ਵੀ ਇਹ ਤੁਸੀਂ ਇੱਕ ਲਿਖਤੀ ਉਹ ਦੇ ਦਿਓ ਵੀ ਇਹ ਕ੍ਰਿਟੀਕਲ ਆ ਫਲਾਣਾ, ਵੀ ਜੇ ਕੁਝ ਹੋ ਜਾਵੇ ਤੇ ਇਹਦੇ ਜ਼ਿੰਮੇਵਾਰ ਅਸੀਂ ਹੋਵਾਂਗੇ। ਜੋ ਵੀ ਐਵੇਂ ਪਰਿਵਾਰਿਕ ਜਿਹੜਾ ਡਾਕਟਰਾਂ ਦਾ ਤਰੀਕਾ ਇੱਕ ਲਿਖਵਾਉਣ ਦਾ ਵੀ ਉਹ ਲਿਖਵਾਉਂਦੇ ਆ ਤੇ ਬਾਅਦ 'ਚੋਂ ਜਿਹੜੀ ਗੱਲ ਪਤਾ ਲੱਗੀ ਉਹਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਇਹਨਾਂ ਨੇ। ਇਹ 12 ਲੱਖ ਰੁਪਈਆ ਵੀ ਲੈ ਲਿਆ, ਉਸ ਤੋਂ ਬਾਅਦ ਮ੍ਰਿਤਕ ਘੋਸ਼ਿਤ ਕਰਤਾ। ਤੇ ਫੋਰਟਿਸ ਹਸਪੀਟਲ ਦਾ ਇੱਕ ਦਸਤੂਰ ਬਣ ਗਿਆ ਹੋਇਆ ਕਿ ਪੈਸੇ ਵੀ ਲੈਣੇ ਪੂਰੇ ਇਹਨਾਂ ਨੇ ਤੇ ਬਾਅਦ 'ਚੋਂ ਇਹਨਾਂ ਨੇ ਘਰ ਨੂੰ ਲਾਸ਼ਾਂ ਤੋੜ ਦਿੰਦੇ ਆ। ਵਾਰ-ਵਾਰ ਇੱਥੇ ਆਇਆ ਕਿ ਆਪਾਂ ਨੂੰ ਇਹਨੂੰ ਯਾਦ ਕਰਦੇ ਰਹਿਣਾ ਬਹੁਤ ਜ਼ਰੂਰੀ ਆ। ਇਸ ਦੁਖਾਂਤ ਨੂੰ ਇਹ ਕੋਈ ਇਹ ਨਹੀਂਗਾ ਕਿ ਇਹ ਇਕੱਲੇ ਇਹ 4 ਨੌਜਵਾਨ ਜਾਂ ਸਰਦਾਰ ਬਲਦੇਵ ਸਿੰਘ ਇਸ ਪੰਜਾਬ ਦੀ ਮਾਵਾਂ ਦੀ, ਪੰਜਾਬ ਦੇ ਬਜ਼ੁਰਗਾਂ ਦੀ, ਪੰਜਾਬ ਦੀ ਸੰਵੇਦਨਾ ਦਾ ਇੱਕ ਹਿੱਸਾ ਹੈਗੇ ਆ, ਜਿਹੜੀ ਪੀੜਾ ਪੰਜਾਬ ਨੇ ਝੱਲੀ ਆ। ਸਾਕਾ ਨਕੋਦਰ ਦੇ ਸ਼ਹੀਦਾਂ ਦੀ ਯਾਦ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਸੈਕਟਰ 28 ਚੰਡੀਗੜ੍ਹ ਵਿਖੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦਾ ਵਿਸ਼ਾ ਸਾਕਾ ਨਕੋਦਰ ਮਨੁੱਖੀ ਅਧਿਕਾਰਾਂ ਦਾ ਘਾਣ ਰਿਹਾ। ਇਸ ਮੌਕੇ ਕਾਨੂੰਨੀ ਵਿਦਵਾਨਾਂ, ਵਿਦਿਆਰਥੀਆਂ ਅਤੇ ਬੁੱਧੀਜੀਵੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਇਹ ਸੈਮੀਨਾਰ ਮਿਸਲ ਸਤਲੁਜ ਜਥੇਬੰਦੀ ਵੱਲੋਂ ਕਰਵਾਇਆ ਗਿਆ। ਇਸ ਦੌਰਾਨ ਸ਼ਹੀਦ ਭਾਈ ਰਵਿੰਦਰ ਸਿੰਘ ਲਿਤਰਾਂ ਦੇ ਪਿਤਾ ਬਾਪੂ ਬਲਦੇਵ ਸਿੰਘ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਲਗਵਾਈ। ਉਹਨਾਂ ਕਿਹਾ ਕਿ ਇਤਿਹਾਸਕ ਘਟਨਾਵਾਂ ਨੂੰ ਯਾਦ ਰੱਖਣਾ ਅਤੇ ਨਵੀਂ ਪੀੜ੍ਹੀ ਨੂੰ ਸੱਚਾਈ ਨਾਲ ਜਾਣੂ ਕਰਵਾਉਣਾ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ। ਉਹਨਾਂ ਦੱਸਿਆ ਕਿ ਸਾਕੇ ਦੀ ਜਾਂਚ ਲਈ ਵੇਲੇ ਦੀ ਪੰਜਾਬ ਸਰਕਾਰ ਵੱਲੋਂ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਬਣਾਇਆ ਗਿਆ ਸੀ, ਜਿਸ ਦੀ ਰਿਪੋਰਟ ਦਾ ਇੱਕ ਹਿੱਸਾ ਬੀਤੇ ਸਾਲ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਹੋਇਆ, ਪਰ ਦੂਜਾ ਹਿੱਸਾ ਸਰਕਾਰੀ ਰਿਕਾਰਡ ਵਿੱਚੋਂ ਗਾਇਬ ਹੈ। ਉਹਨਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਮੌਜੂਦਾ ਸਰਕਾਰ ਵੱਲੋਂ ਸਾਕਾ ਨਕੋਦਰ ਮਾਮਲੇ ਦੀ ਡੂੰਘੀ ਜਾਂਚ ਕਰਕੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦੇਣ ਦਾ ਵਾਅਦਾ ਕੀਤਾ ਗਿਆ ਸੀ, ਪਰ ਅਜੇ ਤੱਕ ਕੋਈ ਠੋਸ ਕਾਰਵਾਈ ਸਾਹਮਣੇ ਨਹੀਂ ਆਈ। ਉਹਨਾਂ ਇਹ ਵੀ ਕਿਹਾ ਕਿ ਸਾਕਾ ਨਕੋਦਰ ਅਤੇ ਬਰਗਾੜੀ ਵਿਖੇ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਸਮੇਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ। ਜ਼ਿਕਰਯੋਗ ਹੈ ਕਿ 4 ਫਰਵਰੀ 1986 ਨੂੰ ਨਕੋਦਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ ਵਜੋਂ ਇਕੱਠੀ ਹੋਈ ਨਿਹੱਥੀ ਸਿੱਖ ਸੰਗਤ ਤੇ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਗੋਲੀਬਾਰੀ ਦੌਰਾਨ ਰਵਿੰਦਰ ਸਿੰਘ ਲਿਤਰਾ, ਹਰਮਿੰਦਰ ਸਿੰਘ ਚੱਲੂਪਰ, ਬਲਧੀਰ ਸਿੰਘ ਰਾਮਗੜ੍ਹ ਅਤੇ ਝਿਲਮਣ ਸਿੰਘ ਗੋਰਸਈਆ ਸ਼ਹੀਦ ਹੋ ਗਏ ਸਨ।
ਸੈਮੀਨਾਰ ਦੇ ਅੰਤ ਵਿੱਚ ਸਰਦਾਰ ਅਜੇਪਾਲ ਸਿੰਘ ਬਰਾੜ ਨੇ ਸਾਰੇ ਬੁਲਾਰਿਆਂ ਅਤੇ ਸਰੋਤਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ਼ਹੀਦਾਂ ਦੇ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਲਈ ਕਾਨੂੰਨੀ ਅਤੇ ਲੋਕਤਾਂਤਰਿਕ ਢੰਗ ਨਾਲ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਮਿਸਲ ਸਤਲੁਜ ਦੇ ਯੂਥ ਆਗੂ ਯਾਦਵਿੰਦਰ ਸਿੰਘ ਯਾਦੂ ਅਲਾਲ, ਅਮਰਿੰਦਰ ਸਿੰਘ, ਐਤਪਾਲ ਸਿੰਘ ਬਰਾੜ, ਮਨਦੀਪ ਸਿੰਘ, ਹਰਵਿੰਦਰ ਸਿੰਘ, ਐਡਵੋਕੇਟ ਹਰਪ੍ਰੀਤ ਸਿੰਘ ਅਤੇ ਦੁਰਲਭ ਸਿੰਘ ਆਦਿ ਮੌਜੂਦ ਸਨ। ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰ ਮਰਿਆਦਾ ਨੂੰ ਠੇਸ ਪਹੁੰਚਾਉਣ ਵਾਲੀਆਂ 3 ਆਰਟੀਫੀਸ਼ੀਅਲ ਇੰਟੈਲੀਜੈਂਸ ਜਨਰੇਟਡ ਵਿਵਾਦਿਤ ਵੀਡੀਓਜ਼ ਸਾਹਮਣੇ ਆਉਣ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਨੇ ਸਖਤ ਕਾਰਵਾਈ ਕੀਤੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ਿਕਾਇਤ ਤੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਵਿੱਚ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 299, 353(2) ਅਤੇ 353(3) ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਵੀਡੀਓ ਵਿੱਚ ਇੱਕ ਨੌਜਵਾਨ ਨੂੰ ਪਵਿੱਤਰ ਪ੍ਰਿਕਰਮਾ ਵਿੱਚ ਜੁੱਤੀਆਂ ਪਾ ਕੇ ਖੜਾ ਦਿਖਾਇਆ ਗਿਆ ਸੀ। ਇੰਨਾ ਹੀ ਨਹੀਂ, ਵੀਡੀਓ ਵਿੱਚ ਇੱਕ ਕਾਰ ਨੂੰ ਪ੍ਰਿਕਰਮਾ ਦੇ ਅੰਦਰ ਦਾਖਲ ਹੁੰਦੇ ਦਿਖਾਇਆ ਗਿਆ, ਜਿਸ ਵਿੱਚ ਬੈਠ ਕੇ ਉਹ ਨੌਜਵਾਨ ਬਾਹਰ ਜਾਂਦਾ ਨਜ਼ਰ ਆਉਂਦਾ ਹੈ। ਜਦਕਿ ਦੂਜੀ ਵੀਡੀਓ ਵਿੱਚ ਸ਼੍ਰੀ ਦਰਬਾਰ ਸਾਹਿਬ ਦੇ ਸਰੂਪ ਅਤੇ ਦਿਸ਼ਾ ਨੂੰ AI ਰਾਹੀਂ ਬਦਲ ਕੇ ਪੇਸ਼ ਕੀਤਾ ਗਿਆ, ਜੋ ਕਿ ਸਿੱਖ ਰਹਿਤ ਮਰਿਆਦਾ ਦੇ ਸਖਤ ਖਿਲਾਫ ਹੈ। ਤੀਜੀ ਵੀਡੀਓ ਵਿੱਚ ਸ਼੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਇੱਕ ਜੋੜੇ ਨੂੰ ਬਹੁਤ ਹੀ ਇਤਰਾਜ਼ਯੋਗ ਹਰਕਤਾਂ ਕਰਦੇ ਦਿਖਾਇਆ ਗਿਆ, ਜਿਸ ਕਾਰਨ ਸੰਗਤ ਵਿੱਚ ਭਾਰੀ ਰੋਸ ਹੈ। SGPC ਨੇ ਇਹਨਾਂ ਵੀਡੀਓਜ਼ ਦੇ ਵਾਇਰਲ ਹੋਣ ਤੋਂ ਤੁਰੰਤ ਬਾਅਦ ਪੁਲਿਸ ਕਮਿਸ਼ਨਰ ਨੂੰ 2 ਵੱਖ-ਵੱਖ ਸ਼ਿਕਾਇਤਾਂ ਦਿੱਤੀਆਂ ਸਨ। ਕਮੇਟੀ ਨੇ ਉਹ ਇੰਸਟਾਗ੍ਰਾਮ ਲਿੰਕ ਵੀ ਪੁਲਿਸ ਨੂੰ ਸੌਂਪੇ ਹਨ, ਜਿੱਥੋਂ ਇਹ ਸਮੱਗਰੀ ਅਪਲੋਡ ਕੀਤੀ ਗਈ ਹੈ। ਦੱਸ ਦਈਏ ਕਿ AI ਤਕਨੀਕ ਰਾਹੀਂ ਸਿੱਖ ਇਤਿਹਾਸ ਅਤੇ ਮਰਿਆਦਾ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਦੇ ਵਾਧੇ ਮਾਮਲਿਆਂ ਨੂੰ ਦੇਖਦਿਆਂ ਸ਼੍ਰੋਮਣੀ ਕਮੇਟੀ ਨੇ ਪਹਿਲਾਂ ਹੀ ਇੱਕ ਵਿਸ਼ੇਸ਼ ਉਪ ਕਮੇਟੀ ਦਾ ਗਠਨ ਕੀਤਾ ਹੋਇਆ ਹੈ। 13 ਅਕਤੂਬਰ 2025 ਨੂੰ ਹੋਈ ਅੰਤਰਿਮ ਕਮੇਟੀ ਦੀ ਮੀਟਿੰਗ ਵਿੱਚ ਲਏ ਗਏ ਫੈਸਲੇ ਅਨੁਸਾਰ ਇਹ ਕਮੇਟੀ ਮਾਹਰਾਂ ਦੀ ਸਲਾਹ ਲੈ ਕੇ ਅਜਿਹੇ ਡਿਜੀਟਲ ਕੰਟੈਂਟ ਤੇ ਰੋਕ ਲਗਾਉਣ ਲਈ ਠੋਸ ਨੀਤੀ ਤਿਆਰ ਕਰ ਰਹੀ ਹੈ, ਤਾਂ ਜੋ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਨਾ ਹੋ ਸਕੇ।